अस्सलाम वालेकुम जी। ਉਹ ਸਰ ਅੱਗੇ ਬੰਦੇ ਜਾਂਦੇ ਹੁੰਦੇ ਸੀ ਕਿ ਕੰਮ ਕਰਨਾ ਜਾਂ ਕੋਈ ਚੀਜ਼ ਬਣਾਉਣੀ ਨਾ ਤੇ ਘਰ ਬਣਾਉਣਾ ਹੋਇਆ ਜਾਂ ਕੋਈ ਪੈਲੀ ਲੈਣੀ ਜਾਂ ਕੋਈ ਫਸਲ ਕੱਢਣੀ ਨਹੀਂ ਪਤਾ ਤੇ ਕਿਸੇ ਸਿਆਣੇ ਬੰਦੇ ਕੋਲੋਂ ਨਾ ਪੁੱਛ ਲੈਣਾ ਜਾ ਤੇ ਕਿ ਵੀ ਬਾਬਾ ਚਾਚਾ ਇਹਦਾ ਕੀ ਮਸਲਾ, ਇਹਦਾ ਹੱਲ, ਇਹ ਮਸਲੇ ਦਾ ਕੀ ਹੱਲ ਹੈ। ਤੇ ਲੇਕਿਨ ਅੱਜ ਮੈਂ ਤੁਹਾਨੂੰ ਦੱਸੂਗਾ ਅੱਜ ਕੱਲ੍ਹ ਦੀ ਟ੍ਰਿਕ ਕਿ ਉੱਥੋਂ ਤੁਹਾਨੂੰ ਹਰ ਮਸਲੇ ਦਾ ਹੱਲ ਲੱਭ ਜੂਗਾ। ਕਿਸੇ ਕਿਸਮ ਦਾ ਦੁਨੀਆ ਦਾ ਤੁਹਾਡਾ ਮਸਲਾ ਫੌਰਨ ਹੱਲ ਦਸਤੀ। ਐਨ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ, ਕਿਸੇ ਦੇ ਕੋਲ ਅੱਖਾਂ ਨੀਵੀਆਂ ਕਰਨ ਦੀ ਲੋੜ ਨਹੀਂ, ਕੋਈ ਚੈਨ ਚੱਕਰ ਨਹੀਂ ਜਿਵੇਂ ਅੱਜ ਕੱਲ੍ਹ ਦੀ ਜਨਰੇਸ਼ਨ ਕਰਦੀ ਹੈ। ਲੇਕਿਨ ਇਹ ਹੱਲ ਨਵੀਂ ਜਨਰੇਸ਼ਨ ਦਾ, ਬਾਕੀ ਜਿਹੜੀ ਗੱਲ ਪਿਛਲੀ ਸੀ ਉਹੀ ਚੰਗੀ ਸੀ ਕਿ ਸਿਆਣੇ ਬੰਦੇ ਕੋਲ ਕਿਸੇ ਕੋਲ ਸਲਾਹ ਲੈ ਲਈਦੀ ਸੀ, ਉਹ ਆਪ ਕਰਦਾ ਸੀ, ਬੰਦੇ ਨੂੰ ਪਤਾ ਹੁੰਦਾ ਸੀ ਵੀ ਇਹਨੇ ਕੀਤਾ ਤੇ ਅਸੀਂ ਇਹਨੇ ਕਰਕੇ ਆਪਣੇ ਹੱਥੀਂ ਵੇਖਿਆ ਤਾਂ ਸਾਨੂੰ ਕੋਈ ਸਿੱਧੀ ਮੱਤ ਦੇਊਗਾ, ਪੁੱਠੀ ਨਹੀਂ ਦੇਊਗਾ। ਲੇਕਿਨ ਹੁਣ ਸਾਨੂੰ ਚੰਗੀ ਨਹੀਂ ਲੱਗਦੀ ਭਾਈ। ਹੁਣ ਸਾਨੂੰ ਕੋਈ ਮੱਤ ਦੇਵੇ ਤਾਂ ਅਸੀਂ ਅੱਗੋਂ ਦਾ ਸਿਰ ਪਾੜਨ ਨੂੰ ਹੁੰਦੇ ਹਾਂ ਵੀ ਤੂੰ ਇਹ ਗੱਲ ਸਾਨੂੰ ਕੀਤੀ ਕਿੱਦਾਂ, ਸਾਨੂੰ ਪਤਾ ਇਹਦਾ, ਅਸੀਂ ਤੇਰੇ ਤੋਂ ਪਹਿਲੇ ਜਾਣਦੇ ਔਰ ਜਾਣਦੇ ਵੀ ਕਿਉਂ ਨਾ ਹੋਣ। ਭਾਈ ਜੀ ਅੱਜ ਕੱਲ੍ਹ ਕੰਮ ਹੀ ਇੱਦਾਂ ਦਾ ਚੱਲਿਆ ਵੀ ਮੋਬਾਇਲ ਸਾਰਿਆਂ ਦੇ ਹੱਥਾਂ 'ਚ ਹੈ। ਜਿਹੜੀ ਮੈਂ ਤੁਹਾਨੂੰ ਦੱਸਣੀ ਉਹ ਵੀ ਤੁਹਾਡੇ ਚੀਜ਼ ਦੱਸਣੀ ਹੈ, ਜਿਹੜੀ ਕੋਈ ਸਲਾਹ ਤੁਸੀਂ ਲੈਣੀ ਉਹ ਵੀ ਤੁਹਾਡੇ ਮੋਬਾਇਲ 'ਚ ਹੈ। ਯੂਟਿਊਬ ਜੀ ਦੁਨੀਆ ਦਾ ਇੱਕ ਵਾਹਦ ਐਸਾ ਅਦਾਰਾ ਪਾਇਆ ਗਿਆ, ਤੁਹਾਨੂੰ ਹਰ ਕੰਮ ਦੇ ਬਾਰੇ, ਹਰ ਤਰ੍ਹਾਂ ਦੀ ਹਰ ਕੰਮ ਦੇ ਬਾਰੇ ਤੁਹਾਨੂੰ ਮਿਲੂਗੀ ਉੱਥੋਂ। ਤੁਸੀਂ ਮਾੜੀ ਜੀ ਸਰਚ ਮਾਰਨੀ ਹੈ, ਤੁਹਾਨੂੰ ਡਿਟੇਲ, ਆਹ ਕੰਮ ਇੱਦਾਂ ਕਰ ਲਓ, ਆਹ ਕੰਮ ਇੱਦਾਂ ਕਰ ਲਓ। ਜਿਹੜੇ ਬੰਦੇ ਨੇ ਡਿਟੇਲ ਦੇਣੀ ਹੈ ਉਹਨੇ ਭਾਵੇਂ ਪਤਾ ਨਹੀਂ ਆਪ ਕੀਤਾ ਜਾਂ ਨਹੀਂ ਕੀਤਾ, ਲੇਕਿਨ ਉਹ ਤੁਹਾਡੇ ਵਾਸਤੇ ਮਾਸਟਰ ਬਣ ਗਿਆ। ਇਹ ਸਾਡੀ ਜਨਰੇਸ਼ਨ ਦਾ ਹਾਲ ਆ। ਖੁਦਾਰਾ ਇਸ ਤੋਂ ਬਚੋ, ਲੇਕਿਨ ਆਪਣੇ ਸਿਆਣਿਆਂ ਕੋਲ ਬਹੋ ਅਤੇ ਸਿਆਣਿਆਂ ਦੇ ਕੋਲੋਂ ਕੋਈ ਪੁੱਛਿਆ ਦੱਸਿਆ ਕਰੋ ਜਿਹੜਾ ਵੀ ਕੰਮ ਕਰਨਾ ਹੋਵੇ। ਇਹ ਨਾ ਕਿਹਾ ਕਰੋ ਕਿ ਤੈਨੂੰ ਬੜਾ ਪਤਾ। ਉਹ ਭਾਈ ਇਹ ਯੂਟਿਊਬਰ ਵੀ ਸਿਆਣਿਆਂ ਦੀਆਂ ਗੱਲਾਂ ਸੁਣ ਕੇ ਉੱਥੋਂ ਬਣੇ ਆ ਕਿ ਸਿਆਣੇ ਨੇ ਕਿਸੇ ਨੇ ਗੱਲ ਦੱਸਤੀ, ਉਹਨੇ ਪੂਰਾ ਦੇਖਣਾ ਨਹੀਂ, ਉਹਦੇ ਸਿਆਣੇ ਕੋਲ ਗੱਲ ਪੂਰੀ ਨਹੀਂ ਪੁੱਛਣੀ ਵੀ ਇਹਦਾ ਐਂਡ ਕੀ ਸੀ, ਇਹਦਾ ਸ਼ੁਰੂ ਕੀ ਸੀ। ਉਹਨੇ ਆਪਣਾ ਵਿੱਚ ਨਵਾਂ ਲਾ ਕੇ ਗੱਲ ਸੁਣਾਉਣੀ। ਯੂਟਿਊਬਰ ਗਲਤ ਸੁਣਾਉਂਦੇ ਆ, ਗੱਲ ਸੁਣਾਉਣੀ ਤੇ ਤੁਹਾਨੂੰ ਤਿਆਰ ਕਰ ਦੇਣਾ। ਚਲੋ ਜੀ, ਓਕੇ।